ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਨੂੰ ਖਬਰਾਂ ਬਾਰੇ ਦੱਸਦੇ ਨੇ ਦੀਪਕ ਸ਼ਰਮਾ ਜੀ। ਕੀ ਕੁਛ ਇੱਧਰ ਉੱਧਰ ਹੋ ਰਿਹਾ, ਪੰਜਾਬ ਦੇ ਵਿੱਚ ਕੀ ਨਵਾਂ ਤਾਜ਼ਾ ਹੋ ਰਿਹਾ ਆ, ਉਹਨਾਂ ਦੇ ਨਾਲ ਆਪਾਂ ਜੁੜਾਂਗੇ, ਉਹਨਾਂ ਦੇ ਬਿਆਨ ਸੁਣਾਂਗੇ, ਉਹਨਾਂ ਦੀਆਂ ਖਬਰਾਂ ਸੁਣਾਂਗੇ ਕਿ ਕੀ ਕੁਛ ਕਹਿਣਾ ਚਾਹੁੰਦੇ ਨੇ। ਦੀਪਕ ਸ਼ਰਮਾ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਭ ਤੋਂ ਪਹਿਲਾਂ ਆਪਾਂ ਕੱਲ ਬਿਰਸਾ ਸਿੰਘ ਬਲਟੋਹਾ ਦੀ ਕੱਲ ਵੀ ਗੱਲ ਕੀਤੀ ਸੀਗੀ। ਕੀ ਬਿਰਸਾ ਸਿੰਘ ਬਲਟੋਹਾ ਤੇ FIR ਦਰਜ ਹੋਊਗੀ? ਦੇਖੋ, ਵੈਸੇ ਇੱਕ ਨਿਯਮਾਵਲੀ ਦੇ ਤਹਿਤ ਜਿਹੜੇ ਸਿਧਾਂਤ ਨੇ ਉਹਦੇ ਅਨੁਸਾਰ ਇਹ ਹੈ ਕਿ ਸਿੱਖ ਕੌਮ ਦੇ ਵਿੱਚ ਤਖਤ ਸਭ ਤੋਂ ਸਰਵਉੱਚ ਹੈ ਔਰ ਤਖਤ ਸਾਹਿਬਾਨਾਂ ਦੇ ਜਥੇਦਾਰ ਦੁਨਿਆਵੀ ਅਦਾਲਤਾਂ ਦੇ ਵਿੱਚ ਕਦੇ ਪੇਸ਼ ਨਹੀਂ ਹੁੰਦੇ, ਉਹਨਾਂ ਨੂੰ ਕਦੇ ਇਦਾਂ ਸੰਮਣ ਨਹੀਂ ਹੁੰਦੇ। ਪਰ ਇਹਦਾ ਪਹਿਲੂ ਫਿਰ ਇਹ ਵੀ ਹੈ ਕਿ ਉਹ ਦੁਨਿਆਵੀ ਅਦਾਲਤਾਂ ਦੇ ਵਿੱਚ ਕੋਈ ਸ਼ਿਕਾਇਤ ਪੱਤਰ ਲੈ ਕੇ ਵੀ ਨਹੀਂ ਜਾਂਦੇ। ਪਰ ਜਿਸ ਕਦਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਪ੍ਰੈਸ ਦੇ ਸਾਹਮਣੇ ਆ ਕੇ ਇਹ ਪਹਿਲੂ ਰੱਖਿਆ ਕਿ ਮੇਰੇ ਪਰਿਵਾਰ ਨੂੰ ਧਮਕਾਇਆ ਜਾ ਰਿਹਾ ਹੈ, ਮੇਰੀਆਂ ਬੱਚੀਆਂ ਨੂੰ ਚੁੱਕਣ ਦੀ ਗੱਲ ਕੀਤੀ ਜਾ ਰਹੀ ਹੈ ਨਾ, ਜਾਂ ਮੇਰੀ ਜਾਤ ਪਰਖੀ ਜਾ ਰਹੀ ਹੈ। ਇਹ ਤੋਂ ਪਹਿਲਾਂ ਗਿਆਨੀ ਰਘਵੀਰ ਸਿੰਘ ਕਹਿ ਚੁੱਕੇ ਨੇ ਕਿ ਮੇਰੇ ਬੱਚੇ ਵਿਦੇਸ਼ਾਂ 'ਚ ਨੇ, ਉਹਨਾਂ ਦੀ ਪੈੜ ਨੱਪੀ ਜਾ ਰਹੀ ਹੈ, ਉਹਨਾਂ ਦੀ ਰੇਕੀ ਕੀਤੀ ਜਾ ਰਹੀ ਹੈ, ਕਿੱਥੋਂ ਆਉਂਦੇ ਨੇ, ਕਿੱਥੇ ਜਾਂਦੇ ਨੇ, ਕੀ ਕਰਦੇ ਨੇ। ਕਹਿੰਦੇ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਉਹ ਪੀੜ ਭਰੀ ਪ੍ਰੈਸ ਕਾਨਫਰੰਸ ਨੇ ਇੱਕ ਸਵਾਲ ਖੜਾ ਕੀਤਾ ਕਿ ਜਦੋਂ ਜਾਤ ਪਰਖਣ ਵਾਲਾ ਸਵਾਲ ਆਇਆ, ਇਹਦਾ ਮਤਲਬ ਜਾਤੀ ਸੂਚਕ ਸ਼ਬਦਾਂ ਨਾਲ ਉਹਨਾਂ ਨੂੰ ਅਪਮਾਨਿਤ ਕਰਨ ਦੀ ਕੋਸ਼ਿਸ਼ ਹੋਈ। ਜਦੋਂ ਬੱਚਿਆਂ ਨੂੰ, ਪਰਿਵਾਰ ਦੇ ਜੀਆਂ ਦੇ ਹਵਾਲੇ ਨਾਲ ਧਮਕੀ ਦਿੱਤੀ ਗਈ ਜਿਹਦਾ ਉਹਨਾਂ ਨੇ ਜ਼ਿਕਰ ਕੀਤਾ, ਜੇਕਰ ਇਹ ਸਾਰਾ ਕੁਝ ਵਾਪਰਿਆ ਤਾਂ ਇਹ ਤਾਂ ਕਾਨੂੰਨੀ ਤੌਰ ਤੇ ਗੁਨਾਹ ਹੈ। ਸੋ ਇਸ ਹਵਾਲੇ ਨਾਲ, ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਹੋਰੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ, ਗਿਆਨੀ ਹਰਪ੍ਰੀਤ ਸਿੰਘ ਹੋਰੀ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹੇ ਨੇ, ਔਰ ਇਸ ਦੇ ਨਾਲ ਉਹ ਮਨੁੱਖੀ ਚੋਲੇ 'ਚ ਨੇ ਇਸ ਸੰਸਾਰ ਦੇ ਉੱਤੇ, ਉਹ ਵਿਅਕਤੀ ਵੀ ਨੇ, ਹੈ ਨਾ। ਉਸ ਨਾਤੇ ਉਹਨਾਂ ਦਾ ਪਰਿਵਾਰ ਵੀ ਹੈ, ਸਾਰਾ ਕੁਛ ਹੈ। ਇਸ ਪਹਿਲੂ ਨੂੰ ਕਿ ਉਹਨਾਂ ਦੀ ਉਹ ਸੰਵੇਦਨਾ ਨੂੰ ਸਮਝਦੇ ਆ, ਜਿਹੜਾ ਕਾਨੂੰਨੀ ਤੌਰ ਦੇ ਉੱਤੇ ਗਲਤ ਹੈ ਜੋ ਹੋਇਆ, ਕਿ ਉਹਦੇ ਉੱਤੇ ਕੋਈ ਕਾਰਵਾਈ ਹੋਣੀ ਬਣਦੀ ਹੈ, ਇਹਦੀ ਚਰਚਾ ਤੁਰਦੀ ਹੈ। ਇਸ ਚਰਚਾ ਦੇ ਦਰਮਿਆਨ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਹੋਰੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਚਿੱਠੀ ਲਿਖਦੇ ਨੇ। ਉਧਰ ਸੁਖਜਿੰਦਰ ਰੰਧਾਵਾ ਹੋਰੀ ਮੈਂਬਰ ਪਾਰਲੀਮੈਂਟ, ਉਹ ਪੰਜਾਬ ਦੇ DGP ਨੂੰ ਚਿੱਠੀ ਲਿਖਦੇ ਨੇ। ਇਹ ਸਭ ਦੇ ਦਰਮਿਆਨ ਗਿਆਨੀ ਰਘਵੀਰ ਸਿੰਘ ਹੋਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ 11 ਮੈਂਬਰੀ ਜਿਹੜੇ ਵਫਦ ਨੇ ਮਿਲਣ ਜਾਣਾ ਸੀ, ਉਸ ਨੂੰ ਜਥੇਦਾਰ ਸਾਹਿਬ ਨੇ ਖੁਦ ਹੀ ਕਹਿਤਾ ਸੀ ਕਿ ਲੋ ਲਸ਼ਕਰ ਲੈ ਕੇ ਨਾ ਆਇਓ, ਜਿਹੜੀ ਗੱਲ ਕਰਨੀ ਹੈ 2 ਜਣੇ ਆਓ। ਸੋ ਉਸ ਦੇ ਵਿੱਚ ਫਿਰ ਐਡਵੋਕੇਟ ਕਲੇਰ ਵੀ ਉਹਨਾਂ ਦੇ ਵਿੱਚ ਬੇਸ਼ੱਕ ਸੀਗਾ, ਪਰ ਬਲਵਿੰਦਰ ਭੁੰਦੜ ਤੇ ਦਲਜੀਤ ਚੀਮਾ ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰਾਂ ਨੂੰ ਉਹਨਾਂ ਦੇ ਘਰੇ ਮਿਲਣ ਜਾਂਦੇ ਨੇ, ਤੇ ਉਹ ਕਹਿੰਦੇ ਨੇ ਜੀ ਬਲਟੋਹਾ ਨੇ ਜੋ ਸ਼ਬਦ ਬੋਲੇ ਉਹਦੇ ਲਈ ਅਸੀਂ ਖਿਮਾ ਮੰਗਦੇ ਹਾਂ, ਪਰ ਹੁਣ ਜੋ ਕੁਝ ਬਲਟੋਹਾ ਬੋਲ ਰਿਹਾ ਉਹਦੇ ਨਾਲ ਸਾਡਾ ਕੋਈ ਸੰਬੰਧ ਨਹੀਂ, ਕਿਉਂਕਿ ਅਕਾਲੀ ਦਲ ਚੋਂ ਕੱਢਤਾ ਹੈ। ਫਿਰ ਉਹ ਤੋਂ ਬਾਅਦ ਕੱਲ ਪੂਰਾ ਦਿਨ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਮਿਲਣ ਵਾਲਿਆਂ ਦੀਆਂ ਕਤਾਰਾਂ ਬੱਧੀ ਲਾਈਨ ਲੱਗੀ ਰਹੀ। ਮਤਲਬ ਉਹਨਾਂ ਨੂੰ ਨੁਮਾਇੰਦੇ ਵੀ ਮਿਲੇ, ਉਹਨਾਂ ਨੂੰ ਬੁੱਧੀਜੀਵੀ ਵਰਗ ਸਿੱਖ ਭਾਈਚਾਰੇ 'ਚੋਂ ਉਹ ਵੀ ਮਿਲੇ, ਸਿੱਖ ਸੰਪਰਦਾਵਾਂ, ਸਿੱਖ ਸੰਸਥਾਵਾਂ, ਉਹਨਾਂ ਦੇ ਨੁਮਾਇੰਦੇ ਵੀ, ਉਹਨਾਂ ਦੇ ਮੁਖੀ ਵੀ ਮਿਲੇ। ਸੋ ਇਸ ਤਰ੍ਹਾਂ ਪੂਰਾ ਦਿਨ ਉਹ ਗਹਿਮਾ ਗਹਿਮੀ ਰਹੀ। ਪਰ ਸ਼ਾਮ ਪੈਂਦਿਆਂ ਤੱਕ ਕੱਲ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਉਹ ਵੀਡੀਓ ਆ ਗਈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਨੂੰ ਬਹੁਤ ਪੀੜ ਲੱਗੀ, ਮੈਂ ਉਹ ਦੇਖਿਆ ਜਥੇਦਾਰ ਸਾਹਿਬ ਦਾ ਕਿ ਇਹ ਇਦਾਂ ਹੋਇਆ, ਇਹ ਕੁਝ ਕਿਹਾ ਗਿਆ। ਤੇ ਫਿਰ ਕਹਿੰਦੇ ਕਿ ਅਸੀਂ ਬਣਦੀ ਸਖਤ ਕਾਰਵਾਈ ਕਰਾਂਗੇ, ਚਾਹੇ ਕੋਈ ਜਿੱਡੇ ਮਰਜ਼ੀ ਰੁਤਬੇ ਵਾਲਾ ਹੋਵੇ, ਜਿੱਡੇ ਮਰਜ਼ੀ ਅਹੁਦੇ ਤੇ ਹੋਵੇ, ਜਿੱਡਾ ਮਰਜ਼ੀ ਆਪਣੇ ਆਪ ਨੂੰ ਵੱਡਾ ਕਹਾਉਂਦਾ ਹੋਵੇ, ਬਖਸ਼ਿਆ ਨਹੀਂ ਜਾਊਗਾ। ਸੋ ਉਸ ਤੋਂ ਸੰਕੇਤ ਮਿਲੇ, ਚਾਹੇ ਉਹ ਚਿੱਠੀ ਪੱਤਰ ਵਾਲਾ ਹਵਾਲਾ, ਚਾਹੇ ਹੁਣ ਮੁੱਖ ਮੰਤਰੀ ਦਾ ਕਹਿਣਾ। ਹਾਂ, ਸਵਾਲ ਇਹ ਹੈ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੋਰੀ ਸ਼ਿਕਾਇਤ ਨਹੀਂ ਦੇਣਗੇ, ਕਿਸੇ ਦੇ ਖਿਲਾਫ ਕੋਈ ਕੰਪਲੇਂਟ ਨਹੀਂ ਦੇਣਗੇ, ਕਿਸੇ ਥਾਣੇ ਕਚਹਿਰੀ ਨਹੀਂ ਜਾਣਗੇ, ਫਿਰ ਇਹਦੇ ਤੇ ਕਾਰਵਾਈ ਕਿਵੇਂ? ਹੁਣ ਇਹਦੇ ਵਿੱਚੋਂ ਹੈ ਕਿ ਕੀ ਇਹ ਕਾਰਵਾਈ ਲਈ ਪੈਰਵੀ ਸ਼੍ਰੋਮਣੀ ਕਮੇਟੀ ਨੂੰ ਕਰਨੀ ਚਾਹੀਦੀ ਹੈ? ਕੀ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਦੇ ਕਿਸੇ ਨੇੜਲੇ ਜੀ ਨੂੰ ਕੋਈ ਸ਼ਿਕਾਇਤ ਦੇਣੀ ਚਾਹੀਦੀ ਹੈ? ਕੀ ਉਹਨਾਂ ਚਿੱਠੀਆਂ ਦੇ ਆਧਾਰ ਦੇ ਉੱਤੇ ਸਰਕਾਰ ਪੈਰਵੀ ਕਰ ਸਕਦੀ ਹੈ? ਕੀ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਖੁਦ ਸਵੈ ਨੋਟਿਸ ਲੈ ਸਕਦੇ ਨੇ? ਕੀ ਜ਼ਿਲ੍ਹੇ ਦੇ SSP ਨੂੰ ਭੇਜਿਆ ਜਾ ਸਕਦਾ ਕਿ ਹਾਂਜੀ ਦੱਸੋ ਸਾਨੂੰ ਕੀ ਮਸਲਾ ਹੈ? ਉਹ ਆਪਣੇ ਆਪ ਸਰਕਾਰ ਸਵੈ ਨੋਟਿਸ ਲੈ ਕੇ ਇਹਦੇ ਪਰ ਕਾਰਵਾਈ ਕਰ ਸਕਦੀ ਹੈ। ਹਾਂ, ਇਹ ਸਾਰੀਆਂ ਚਰਚਾਵਾਂ ਦੇ ਵਿਚਾਲੇ ਇਹ ਚਰਚਾ ਜ਼ੋਰ ਫੜਦੀ ਜਾ ਰਹੀ ਹੈ ਕਿ ਬਿਲਕੁਲ ਜੀ ਬਿਰਸਾ ਸਿੰਘ ਬਲਟੋਹਾ ਤੇ FIR ਹੋ ਸਕਦੀ ਹੈ, ਜਾਂ ਜਿਹੜੇ ਨਾਮ ਉਹਨਾਂ ਦੇ ਵਿੱਚ ਜ਼ਿਕਰ ਆਏ ਨੇ ਉਹਨਾਂ ਤੇ FIR ਹੋ ਸਕਦੀ ਹੈ, ਜਾਂ ਵੀਡੀਓ ਕਾਲ ਰਾਹੀਂ, ਜਾਂ ਜੇ ਘਰੇ ਧਮਕਾਉਣ ਵਾਲੇ ਕੋਈ ਬੰਦੇ ਆਏ ਨੇ ਤਾਂ ਉਹ ਕੈਮਰਿਆਂ ਦੇ ਵਿੱਚ ਰਿਕਾਰਡ ਹੋਏ ਹੋਣਗੇ, ਕਿਹੜੇ ਆਏ ਕਿਹੜੇ ਗਏ ਗੈਰ ਰਸਮੀ ਤੌਰ ਤੇ, ਉਹ ਸਾਰੇ ਹਵਾਲਿਆਂ ਨਾਲ, ਜਾਂ ਜੇ ਫੋਨ ਕਾਲ ਵਾਲੀ ਹੈ ਤਾਂ ਫੋਨ ਕਾਲ ਕਢਾਏ ਜਾ ਸਕਦੇ ਨੇ, ਉਹਦੇ ਵਿੱਚ ਕਿਹਨੇ ਧਮਕੀ ਦਿੱਤੀ ਹੈ, ਉਹ ਸਾਰੇ ਰਿਕਾਰਡ ਦੇ ਹਵਾਲੇ ਨਾਲ। ਜੇ
ਇੱਛਾ ਹੋਈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਕੇਸ ਪਹਿਲੂ ਤੇ ਅੱਗੇ ਵਧਣਾ ਤਾਂ ਸਰਕਾਰ ਉਹਦੇ ਲਈ ਮਤਲਬ ਤਿਆਰ ਹੈ, ਪ੍ਰਸ਼ਾਸਨ ਪੁਲਿਸ ਤੰਤਰ ਉਹਦੇ ਲਈ ਤਿਆਰ ਹੈ। ਸੋ ਇਸ ਲਈ FIR ਤੱਕ ਦੀਆਂ ਚਰਚਾਵਾਂ ਨੇ ਇਸ ਪਹਿਲੂ ਤੇ ਜ਼ੋਰ ਫੜਿਆ ਕਿ ਜੋ ਵਤੀਰਾ ਮਤਲਬ ਕਿ ਸਾਹਮਣੇ ਆਇਆ ਇਹ ਅਕਾਲੀ ਲੀਡਰਾਂ ਦਾ, ਉਹਦੇ ਹਵਾਲੇ ਨਾਲ ਕੀ ਉਹਨਾਂ ਤੇ ਕਾਰਵਾਈ ਹੋਏਗੀ ਜਾਂ ਨਹੀਂ। ਇਸ ਪਹਿਲੂ ਦੇ ਉੱਤੇ ਦੇਖਣ ਵਾਲੀ ਗੱਲ ਹੈ ਕਿ ਕਿਹੜੀ ਧਿਰ ਪਹਿਲ ਕਰਦੀ ਹੈ ਜਾਂ ਕਿਹੜੀ ਧਿਰ ਕੰਪਲੇਂਟ ਲੈ ਕੇ ਜਾਂਦੀ ਹੈ। ਜਥੇਦਾਰ ਸਾਹਿਬ ਨੇ ਆਪਣਾ ਪੱਖ ਰੱਖਤਾ, ਸ਼੍ਰੋਮਣੀ ਕਮੇਟੀ ਨੇ ਨਾਮਨਜ਼ੂਰ ਕਰ ਦਿੱਤਾ। ਸ਼੍ਰੋਮਣੀ ਕਮੇਟੀ ਨੇ ਕਹਿ ਦਿੱਤਾ ਹੈ ਕਿ ਬਕਾਇਦਾ ਕੱਲ ਪ੍ਰੈਸ ਕਾਨਫਰੰਸ ਵੀ ਕੀਤੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਕਿ ਸਾਨੂੰ ਅਸਤੀਫਾ ਮਨਜ਼ੂਰ ਨਹੀਂ ਹੈ ਜੀ, ਜਥੇਦਾਰ ਸਾਹਿਬ ਆਪਣੀ ਸੇਵਾਵਾਂ ਨਿਭਾਉਂਦੇ ਰਹਿਣ। ਔਰ ਜਿੰਨੀ ਗਿਣਤੀ 'ਚ ਕੱਲ ਸੰਗਤ ਉਹਨਾਂ ਨੂੰ ਮਿਲ ਕੇ ਵੀ ਆਈ ਹੈ, ਉਹ ਤੋਂ ਬਾਅਦ ਵੀ ਇਹ ਸੰਕੇਤ ਸਾਹਮਣੇ ਆਏ ਨੇ ਕਿ ਹਾਂ ਹੁਣ ਉਹ ਅਸਤੀਫਾ ਨਹੀਂ ਦੇਣਗੇ, ਉਹ ਆਪਣੇ ਸੇਵਾ ਨਿਭਾਉਂਦੇ ਰਹਿਣਗੇ। ਸੋ ਇਹ ਪਹਿਲੂ ਤਾਂ ਬੇਸ਼ੱਕ ਚੈਪਟਰ ਬੰਦ ਹੋ ਰਿਹਾ, ਪਰ ਬਿਰਸਾ ਸਿੰਘ ਬਲਟੋਹਾ ਦੇ ਬੋਲ ਜਿਸ ਕਦਰ ਅਜੇ ਵੀ ਜਾਰੀ ਨੇ, ਅਜੇ ਵੀ ਹਮਲੇ ਜਾਰੀ ਨੇ, ਉਹ ਤੋਂ ਇਹ ਪਹਿਲੂ ਉੱਭਰਿਆ ਕਿ ਇਹ ਕਾਨੂੰਨੀ ਪ੍ਰਕਿਰਿਆ ਤੱਕ ਨੂੰ ਜਾ ਸਕਦਾ ਮਾਮਲਾ। ਸਰਕਾਰ ਆਪ ਆਪਣੇ ਆਧਾਰ ਤੇ ਪਹਿਲ ਕਦਮੀ ਕਰ ਸਕਦੀ ਹੈ, ਕਿਉਂਕਿ ਜਥੇਦਾਰ ਸਾਹਿਬ ਤਾਂ ਸਮੁੱਚੇ ਤੌਰ ਤੇ ਸਭ ਦੇ ਪ੍ਰਮਾਣਿਤ ਨੇ ਨਾ। ਸੋ ਇਸ ਆਧਾਰ ਤੇ ਹਾਂ ਕੁਝ ਧਿਰਾਂ ਇਸ ਦੇ ਵਿੱਚ ਇਸ ਨੂੰ ਰਾਜਨੀਤਿਕ ਪੱਖ ਵੀ ਦੇਖ ਰਹੀ, ਉਹ ਕਹਿੰਦੀਆਂ ਇਹਦੇ ਪਿੱਛੇ ਦੂਜੀਆਂ ਪਾਰਟੀਆਂ ਦੇ ਲੀਡਰਾਂ ਦਾ ਸਾਹਮਣੇ ਆਉਣਾ, ਬੋਲਣਾ, ਉੱਭਰਨਾ ਜੀ, ਇਹ ਕਿਤੇ ਇਹਦੇ ਵਿੱਚ ਉਹ ਆਪਣੀ ਰਾਜਨੀਤੀ ਤਾਂ ਨਹੀਂ ਪਾਲਦੀਆਂ, ਉਹ ਸਿੱਖ ਵੋਟਾਂ ਦੇ ਨਾਲ ਤਾਂ ਨਹੀਂ ਜੁੜਦੇ, ਜਦੋਂ ਕਿ ਇਹ ਪਹਿਲੂ ਹੁਣ ਅਕਾਲੀ ਦਲ ਤੋਂ ਬਾਹਰ ਨਿਕਲ ਕੇ ਜਥੇਦਾਰ ਸਾਹਿਬਾਨ ਦੇ ਹਵਾਲੇ ਨਾਲ ਹੈ, ਨਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ। ਇਸ ਲਈ ਕੁਝ ਤਰ੍ਹਾਂ ਕਹਿੰਦੀ ਕਿ ਕਾਰਵਾਈ ਹੋਣੀ ਚਾਹੀਦੀ। ਸੋ ਦੇਖਦੇ ਹਾਂ ਜੀ ਆਉਂਦੇ ਸਮੇਂ ਦੇ ਵਿੱਚ ਇਸ ਤੇ ਕਿਵੇਂ ਅੱਗੇ ਵਧਿਆ ਜਾਂਦਾ। ਬਿਲਕੁਲ ਜੀ, ਇਹ ਜਿਹੜੀਆਂ ਗੱਲਾਂ ਬੈਠ ਕੇ ਹੋ ਸਕਦੀਆਂ ਨਾ, ਇਹਨਾਂ ਨੇ ਤਮਾਸ਼ਾ ਹੀ ਬਣਾ ਲਿਆ। ਤੇ ਅੱਗੇ ਗੱਲ ਲੜਾਈ ਹੈ ਜਿਹੜੀ, ਉਹਦੀ ਗੱਲ ਕਰਦੇ ਹਾਂ ਕਿ ਇਹ ਅਕਾਲੀ ਦਲ ਨੂੰ ਬਚਾਉਣ ਦੀ ਜਾਂ ਸੁਖਬੀਰ ਬਾਦਲ? ਇਹ ਬਹੁਤ ਵੱਡਾ ਪਹਿਲੂ ਹੈ। ਇਹ ਸਾਰੀ ਜੋ ਪ੍ਰੈਕਟਿਸ ਦਿਖ ਰਹੀ ਆ, ਬਿਰਸਾ ਸਿੰਘ ਬਲਟੋਹਾ ਤੋਂ ਲੈ ਕੇ ਜਥੇਦਾਰ ਗਿਆਨੀ ਰਘਵੀਰ ਸਿੰਘ ਦੇ ਘਰਾਂ ਤੱਕ ਅਕਾਲੀ ਲੀਡਰਾਂ ਦਾ ਜਾਣਾ, ਫਿਰ ਬਲਵਿੰਦਰ ਭੁੰਦਰ ਤੇ ਦਲਜੀਤ ਚੀਮੇ ਦਾ ਕੱਲੇ ਕੱਲ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਮਿਲਣਾ, ਇਹ ਸਾਰੀ ਕਵਾਇਦ ਦੇ ਵਿੱਚ ਇਹੀ ਕੋਸ਼ਿਸ਼ਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੀ ਅਕਾਲੀ ਦਲ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ। ਅਕਾਲੀ ਦਲ ਨੂੰ ਉਦਣ ਬਚਾਉਣਾ ਚੇਤੇ ਨਹੀਂ ਆਇਆ ਸੀ ਜਿੱਦਣ ਡੇਰਾ ਸਿਰਸਾ ਮੁਖੀ ਨੂੰ ਤੁਸੀਂ ਮਾਫੀਆਂ ਦੇ ਰਹੇ ਸੀ, ਜਿੱਦਣ ਉਹਦੇ ਖਿਲਾਫ FIR ਵਾਪਸ ਲੈਣ ਦੇ ਹੁਕਮ ਦਿੱਤੇ ਜਾ ਰਹੇ ਸੀ, ਜਿੱਦਣ ਜਥੇਦਾਰਾਂ ਨੂੰ ਘਰੇ ਬੁਲਾ ਕੇ ਸਾਰੇ ਫਰਮਾਨ ਸੁਣਾਏ ਜਾ ਰਹੇ ਸੀ, ਉਦਣ ਅਕਾਲੀ ਦਲ ਨੂੰ ਬਚਾਉਣ ਦੀ ਫਿਕਰ ਨਹੀਂ ਸੀ। ਸੋ ਇਹ ਸਾਰੇ ਵਰਤਾਰੇ ਦੇ ਵਿੱਚ ਜਿੱਦਣ RSS ਨਾਲ ਸਾਂਝ ਪਾਈ, ਜਿੱਦਣ ਉਹਨਾਂ ਨੂੰ ਮੋਢਿਆਂ ਤੇ ਬਿਠਾ ਕੇ ਤੁਸੀਂ ਪੰਜਾਬ 'ਚ ਲੈ ਕੇ ਆਏ ਅਕਾਲੀ ਦਲ ਵਾਲੇ, ਤੇ ਹੁਣ ਜਥੇਦਾਰਾਂ ਤੇ ਸਵਾਲ ਹੈ ਜੀ ਕਿ ਇਹ ਜਥੇਦਾਰ RSS ਦੇ ਦਬਾਅ ਹੇਠ ਨੇ। ਲੈ ਕੇ ਕੌਣ ਆਇਆ ਉਹਨਾਂ ਨੂੰ ਪੰਜਾਬ ਦੇ ਵਿੱਚ? ਉਹਨਾਂ ਦੇ ਪੈਰ ਕਿਹਨੇ ਲਾਏ? ਤੁਹਾਡੀ ਰਾਜਨੀਤੀ 'ਚ ਅੰਦਰ ਦਖਲਅੰਦਾਜ਼ੀ ਕਿਹਨਾਂ ਨੇ ਕਰਾਈ? ਸੋ RSS ਦੇ ਖਿਲਾਫ ਜਦੋਂ ਬਦੰਤੀ ਹੋਰਾਂ ਨੇ ਸਟੈਂਡ ਲਿਆ ਸੀਗਾ, ਤਦ ਉਹਨਾਂ ਨੂੰ ਬਿਮਾਰੀ ਦੇ ਨਾਲ ਤੇ ਛੁੱਟੀ ਤੇ ਤੋਰਨ ਦਾ ਫੈਸਲਾ ਕਿਹਨੇ ਲਿਆ? ਉਸ ਸਮੇਂ ਅਕਾਲੀ ਦਲ ਬਚਾਉਣ ਦਾ ਫਿਕਰ ਨਹੀਂ ਸੀ। ਸੋ ਇਹ ਸਾਰੇ ਪਹਿਲੂਆਂ ਦੇ ਵਿੱਚ ਅੱਜ ਜਿੱਥੇ ਆ ਕੇ ਸਥਿਤੀ ਖੜੀ, ਉਹਦੇ ਲਈ ਅਕਾਲੀ ਦਲ ਨੇ ਕਿੰਨੀ ਵਾਰ ਹੁਣ ਚਾਰਜੋਈ ਕੀਤੀ ਕਿ ਜੀ ਆਪਾਂ ਮਾਫੀ ਮੰਗ ਲਈਏ ਜੀ, ਹੈਨਾ, ਆਪਾਂ ਜੀ ਬਾਦਲ ਸਾਹਿਬ ਦੇ ਭੋਗ ਤੇ ਵੀ ਕਹਿਤਾ ਜੀ, ਆਪਾਂ ਜੀ ਤਖਤ ਸਾਹਿਬ ਤੇ ਆ ਕੇ ਵੀ ਇੱਕ ਵਾਰ ਕਹਿਤਾ ਸੀ ਜੀ ਬਾਦਲ ਸਾਹਿਬ ਦੇ ਨਾਲ ਜੀ, ਆ ਚਿੱਠੀ ਵੀ ਲਾਤੀ, ਹੁਣ ਤਾਂ ਸੁਖਬੀਰ ਨੇ ਵੀ ਸਪਸ਼ਟੀਕਰਨ ਦੇਤਾ। ਮਤਲਬ ਇੰਜ ਮਾਫੀ ਮੰਗੀ ਜਾਂਦੀ ਹੈ। ਹੁਣ ਵੀ ਜਦੋਂ ਸਪਸ਼ਟੀਕਰਨ ਦੇਣ ਆਏ ਤਾਂ ਸੁਖਬੀਰ ਬਾਦਲ ਨੇ ਕਿਹਾ ਕਿ ਜੀ ਮੈਂ ਸਾਰੇ ਗੁਨਾਹ ਆਪਣੀ ਝੋਲੀ 'ਚ ਪਾਉਣਾ, ਕੋਈ ਹਿਲਜੁਲ ਨਹੀਂ, ਕੋਈ ਸਾਡਾ ਸਵਾਲ ਜਵਾਬ ਨਹੀਂ, ਕੋਈ ਕੁਛ ਨਹੀਂ, ਸਾਨੂੰ ਅਕਾਲ ਤਖਤ ਸਾਹਿਬ ਤੇ ਜਥੇਦਾਰ ਸਾਹਿਬਾਨ ਤੇ ਭਰੋਸਾ ਹੈ, ਮੈਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ, ਜੋ ਮੈਨੂੰ ਸਜ਼ਾ ਲੱਗੂਗੀ ਜਾਂ ਸਾਨੂੰ ਸਜ਼ਾ ਲੱਗੂਗੀ ਸਾਨੂੰ ਮਨਜ਼ੂਰ। ਆਹ ਬਲਟੋਹੇ ਮਾਮਲੇ ਤੇ ਜਿਵੇਂ ਤੜਫੇ ਸਾਰੇ, ਉਸ ਤੜਫ ਤੋਂ ਸਮਝ ਆਉਂਦੀ ਹੈ ਕਿ ਤੁਹਾਨੂੰ ਅਕਾਲੀ ਦਲ ਬਚਾਉਣ ਦਾ ਥੋੜਾ, ਤੁਹਾਨੂੰ ਤਾਂ ਸੁਖਬੀਰ ਬਚਾਉਣ ਦਾ ਫਿਕਰ ਹੈ। ਨਹੀਂ ਤਾਂ ਜਿਸ ਕਦਰ ਬਿਰਸਾ ਸਿੰਘ ਬਲਟੋਹਾ ਹਮਲਾਵਰ ਹੋਇਆ, ਉਹਦੇ ਸ਼ਬਦ ਮੈਂ ਕੱਲ ਵੀ ਮਤਲਬ ਨਹੀਂ, ਇਹ ਚੈਪਟਰ ਉਸ ਸਮੇਂ ਤੋਂ ਬਾਅਦ ਬੰਦ ਹੋ ਜਾਣਾ ਚਾਹੀਦਾ ਸੀ ਜਦੋਂ ਅਕਾਲੀ ਦਲ ਦੇ ਵਿੱਚੋਂ ਬਿਰਸਾ ਸਿੰਘ ਬਲਟੋਹਾ ਬਾਹਰ ਹੋ ਗਏ ਜਥੇਦਾਰ ਦੇ ਹੁਕਮਾਂ ਦੇ ਹਵਾਲੇ ਨਾਲ। ਪਰ ਕੌੜੀ ਸੱਚਾਈ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਥੇਦਾਰ ਸਾਹਿਬਾਨ ਦਾ ਹੁਕਮ ਅਜੇ ਤੱਕ ਮੰਨਿਆ ਹੀ ਨਹੀਂ। ਜਥੇਦਾਰ ਸਾਹਿਬ ਨੇ ਹੁਕਮ ਦਿੱਤਾ ਕਿ 24 ਘੰਟਿਆਂ ਦੇ ਅੰਦਰ ਅੰਦਰ ਬਿਰਸਾ ਸਿੰਘ ਬਲਟੋਹਾ ਨੂੰ ਪਾਰਟੀ ਚੋਂ ਖਾਰਜ ਕੀਤਾ ਜਾਵੇ, ਬਰਖਾਸਤ ਕੀਤਾ ਜਾਵੇ, ਘਰੇ ਤੋਰਿਆ ਜਾਵੇ। ਖਬਰ ਕੀ ਆਈ ਕਿ ਬਿਰਸਾ ਸਿੰਘ ਬਲਟੋਹਾ ਨੇ ਜੀ ਆਪ ਅਸਤੀਫਾ ਦਿੱਤਾ, ਅਕਾਲੀ ਦਲ ਦਾ ਰਾਹ ਤੇ ਕੰਮ ਆਸਾਨ ਕਰਤਾ। ਲਓ ਜੀ, ਉਹਨਾਂ ਨੇ ਆਪਣੇ ਆਪ ਛੱਡਤਾ। ਅਸਤੀਫਾ ਦੇਣਾ ਤੇ ਪਾਰਟੀ ਚੋਂ ਕੱਢਣਾ, ਦੋਵਾਂ 'ਚ ਫਰਕ ਹੈ। ਜਥੇਦਾਰ ਸਾਹਿਬ ਦਾ ਹੁਕਮ ਪਾਰਟੀ ਚੋਂ ਕੱਢਣ ਦਾ ਸੀ, ਉਹਦਾ ਅਸਤੀਫਾ ਆਇਆ ਨਹੀਂ ਆਇਆ, ਦਿੱਤਾ ਨਹੀਂ ਦਿੱਤਾ, ਇਹ ਲਾਂਭੇ ਰੱਖ ਕੇ ਬਲਵਿੰਦਰ ਸਿੰਘ ਭੁੰਦੜ ਨੂੰ ਇਸ ਜਨਤਕ ਤੌਰ ਤੇ ਉਹ ਚਿੱਠੀ, ਉਹ ਫੈਸਲਾ ਉਹ ਜਾਰੀ ਕਰਨਾ ਚਾਹੀਦਾ ਸੀ। ਹੁਣ ਕੱਲ ਮੀਡੀਆ 'ਚ ਬੋਲੀ ਜਾਓ ਨਹੀਂ ਜੀ ਅਸੀਂ ਕੱਢਤਾ, ਅਸੀਂ ਕਰਤਾ, ਪਰ ਸਭ ਨੂੰ ਪਤਾ ਕਿ ਤੁਸੀਂ ਜਥੇਦਾਰ ਸਾਹਿਬ ਦਾ ਹੁਕਮ ਨਹੀਂ ਮੰਨਿਆ। ਫਿਰ ਉਸ ਤੋਂ ਬਾਅਦ ਬਿਰਸਾ ਸਿੰਘ ਬਲਟੋਹਾ ਹਰ 10 ਮਿੰਟ ਬਾਅਦ ਵੀਡੀਓ ਤੇ ਆ ਜਾਂਦਾ ਹੈ, ਪੋਸਟ ਪਾ ਦਿੰਦਾ, ਮਤਲਬ ਜਿਵੇਂ ਉਹਨੇ ਸੋਸ਼ਲ ਮੀਡੀਆ ਵਾਲਾ ਚੈਨਲ ਖੋਲਿਆ ਹੋਵੇ,
ਉਹ ਜਿਸ ਕਦਰ ਜਥੇਦਾਰ ਸਾਹਿਬਾਨ ਬਾਰੇ ਅਜੇ ਵੀ ਟਿੱਪਣੀਆਂ ਕਰ ਰਿਹਾ, ਅਜੇ ਵੀ ਬੋਲ ਰਿਹਾ। ਇੱਥੋਂ ਤੱਕ ਕਿ ਕੱਲ ਮੈਂ ਮੀਡੀਆ ਨਾਲ ਗੱਲ ਕਰਦਿਆਂ ਉਹਨੂੰ ਸੁਣਿਆ, ਜੀ ਅਕਾਲੀ ਲੀਡਰ ਤਾਂ ਖੱਸੀ ਹੋ ਗਏ ਜੀ, ਕਹਿੰਦਾ ਮੇਰੇ ਮਸਲੇ ਤੇ ਬੋਲੇ ਹੀ ਨਹੀਂ। ਮੈਂ ਕਹਿੰਦਾ ਜੀ ਅਕਾਲੀ ਲੀਡਰਾਂ ਨੂੰ ਵਿਰਸਾ ਸਿੰਘ ਬਲਟੋਹੇ ਨੂੰ ਚੁੱਪ ਕਰਾਉਣ ਲਈ ਬੋਲਣਾ ਚਾਹੀਦਾ ਸੀ ਕਿ ਉਹਦੇ ਨਾਲ ਖੜਨ ਦੀ ਲੋੜ ਸੀ, ਜਾਂ ਜਥੇਦਾਰ ਸਾਹਿਬ ਦੇ ਨਾਲ ਖਲੋਣ ਦੀ ਲੋੜ ਸੀ, ਕਿ ਉਹ ਅਜੇ ਤੱਕ ਅਕਾਲੀ ਦਲ ਰਿਐਕਟ ਹੀ ਨਹੀਂ ਕਰ ਰਿਹਾ। ਤੇ ਕੱਲ ਵਾਲੀ ਸਾਰੀ ਪ੍ਰੈਕਟਿਸ ਗਿਆਨੀ ਰਘਵੀਰ ਸਿੰਘ ਤੱਕ ਜਾਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੇ ਦੌਰਾਨ ਸਾਰਿਆਂ ਦੇ ਵਿੱਚੋਂ ਇਹੀ ਫਿਕਰ ਲੱਗਿਆ, ਨਹੀਂ ਜੀ ਇਹ ਬਹੁਤ ਨਾਜ਼ੁਕ ਸਥਿਤੀ ਹੈ ਜੀ, ਅਕਾਲੀ ਦਲ ਦਾ ਜਿਉਂ ਦੇਣ। ਭਾਈ ਅਕਾਲੀ ਦਲ ਨਹੀਂ ਮਰਨ ਲੱਗਿਆ। ਹਾਂ, ਇਹਦੇ ਵਿੱਚ ਸਵਾਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਤੋਂ ਪਹਿਲਾਂ ਕਿੰਨੇ ਪ੍ਰਧਾਨ ਰਹੇ, ਉਹ ਵੀ ਤਾਂ ਬਦਲੇ ਗਏ ਨਾ। ਪ੍ਰਧਾਨ ਬਦਲਣ ਨਾਲ ਅਕਾਲੀ ਦਲ ਮਰ ਜੂਗਾ। ਆਹ ਸਾਰਾ ਜਿਹੜਾ ਆਪਾਂ ਪਿਛਲਾ ਪੈਂਡਾ ਤੈਅ ਕਰਦੇ ਆ ਰਹੇ ਹਾਂ, ਜਿਹੜਾ ਸਿਰਸਾ ਮੁਖੀ ਵਾਲਾ, ਬੇਅਦਬੀ ਕਾਂਡ ਵਾਲਾ ਹੈ ਨਾ, ਅਣਪਛਾਤੀ ਪੁਲਿਸ ਵਾਲਾ, ਗੋਲੀਆਂ ਵਾਲਾ, ਉਹਦੇ ਲਈ ਅਕਾਲੀ ਦਲ ਜ਼ਿੰਮੇਵਾਰ ਨਹੀਂ। ਸਰਕਾਰ ਵੀ ਤੁਹਾਡੀ, ਸਾਰਾ ਕੁਝ ਤੁਹਾਡਾ। ਤੇ ਇਸ ਲਈ ਸੁਖਬੀਰ ਬਾਦਲ ਨੂੰ ਬਚਾਉਣ ਲਈ ਇਹ ਕਵਾਇਦ ਹੋ ਰਹੀ ਹੈ। ਕਿਉਂਕਿ ਇੱਕ ਹੋਰ ਪਹਿਲੂ ਦੇਖੋ, ਕੱਲ ਵਿਰਸਾ ਸਿੰਘ ਬਲਟੋਹਾ ਇੱਕ ਤਕਰੀਰ ਕਰਦੇ ਆ, ਇੱਕ ਚੈਨਲ ਤੇ ਗੱਲ ਕਰਦੇ ਆ, ਆਖ ਰਹੇ ਸੀਗੇ, ਕਹਿੰਦੇ ਜੀ ਕਿ ਮੈਂ ਜੇ ਸੁਖਬੀਰ ਸਿੰਘ ਬਾਦਲ ਤੋਂ ਉਹਨਾਂ ਦੀ ਜਾਨ ਵੀ ਮੰਗਾ ਨਾ, ਉਹ ਮੈਨੂੰ ਜਾਨ ਵੀ ਦੇ ਦੇਣਗੇ ਜੀ। ਭੈਣ ਜੀ, ਅਸੀਂ ਜੇ ਕਿਸੇ ਪ੍ਰਤੀ ਬਹੁਤ ਜ਼ਿਆਦਾ ਸ਼ਰਧਾ ਦਿਖਾਉਣੀ ਹੋਵੇ, ਬਹੁਤ ਜ਼ਿਆਦਾ ਪਿਆਰ ਦਿਖਾਉਣਾ ਹੋਵੇ, ਬਹੁਤ ਜ਼ਿਆਦਾ ਨੇੜਤਾ ਦਿਖਾਉਣੀ ਹੋਵੇ, ਤਾਂ ਆਪਾਂ ਕਹਿੰਦੇ ਆ ਵੀ ਉਸ ਬੰਦੇ ਲਈ ਤਾਂ ਮੈਂ ਜਾਨ ਵੀ ਦੇ ਸਕਦਾ। ਜੀ ਜੀ ਜੀ। ਪਰ ਵਿਰਸਾ ਸਿੰਘ ਬਲਟੋਹਾ ਤਾਂ ਉਹ ਤੋਂ ਵੀ ਇੱਕ ਕਦਮ ਅੱਗੇ ਵੱਧ ਕੇ ਕਿਹਾ, ਕਹਿੰਦੇ ਜੀ ਕਿ ਜੇ ਮੈਂ ਸੁਖਬੀਰ ਬਾਦਲ ਤੋਂ ਜਾਨ ਮੰਗਾ ਤਾਂ ਮੈਨੂੰ ਆਪਣੀ ਜਾਨ ਵੀ ਦੇ ਦੂਗਾ। ਮਤਲਬ ਤੁਸੀਂ ਸੁਖਬੀਰ ਸਿੰਘ ਬਾਦਲ ਲਈ ਬੈਟਿੰਗ ਕਰ ਰਹੇ ਹੋ। ਤੁਸੀਂ ਫਿਰ ਤਖਤ ਸਾਹਿਬਾਨ ਨੂੰ, ਤੁਸੀਂ ਪੰਥ ਨੂੰ, ਤੁਸੀਂ ਕੌਮ ਨੂੰ, ਤੁਸੀਂ ਸਿਧਾਂਤ ਨੂੰ, ਤੁਸੀਂ SGPC ਨੂੰ, ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਪਿਤ ਨਹੀਂ ਹੈਗੇ। ਤੁਸੀਂ ਵਿਅਕਤੀ ਵਿਸ਼ੇਸ਼ ਸੁਖਬੀਰ ਬਾਦਲ ਨੂੰ ਸਮਰਪਿਤ ਹੋ, ਜੇ ਤੁਹਾਡੇ ਬੋਲ ਦੱਸਦੇ ਨੇ। ਤੇ ਬਾਕੀ ਸਾਰੀ ਲੀਡਰਸ਼ਿਪ ਵੀ, ਨਹੀਂ ਤਾਂ ਤੜਫ ਹੋ ਜਾਣੀ ਚਾਹੀਦੀ ਸੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਕਹਿਣਾ ਪਿਆ ਕਿ ਮੇਰੇ ਬੱਚਿਆਂ ਦੀ ਰੇਕੀ ਹੁੰਦੀ ਹੈ। ਤੜਫ ਹੋ ਜਾਣੀ ਚਾਹੀਦੀ ਸੀ ਕਿ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਇਹ ਕਹਿਣਾ ਪਿਆ ਕਿ ਮੇਰੇ ਬੱਚਿਆਂ ਨੂੰ ਚੁੱਕਣ ਦੀਆਂ ਧਮਕੀਆਂ ਮਿਲ ਰਹੀਆਂ। ਤੇ ਅਕਾਲੀ ਦਲ ਦੀ ਲੀਡਰਸ਼ਿਪ ਉਵੇਂ ਬੋਲੀ ਹੋ ਨਹੀਂ। ਇਸ ਘਟਨਾ ਤੇ ਦੂਜੀਆਂ ਤਰ੍ਹਾਂ ਦੇ ਲੀਡਰ ਬੋਲਣ ਲੱਗੇ, ਦੂਜੀਆਂ ਪਾਰਟੀਆਂ ਲੀਡਰ ਬੋਲਣ ਲੱਗੇ। ਸੋ ਇਹ ਸਾਰੇ ਘਟਨਾਕ੍ਰਮ ਨੇ ਇਹ ਚਿੱਟਾ ਸੱਚ ਸਾਹਮਣੇ ਲਿਆ ਤਾ ਕਿ ਇਹ ਸਾਰੀ ਕਵਾਇਦ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਦੇ ਲਈ ਹੋ ਰਹੀ ਆ, ਨਾ ਕਿ ਅਕਾਲੀ ਦਲ ਨੂੰ ਬਚਾਉਣ ਦੇ ਲਈ। ਜੇਕਰ ਅਕਾਲੀ ਦਲ ਨੂੰ ਬਚਾਉਣ ਵਾਲੀ ਸਥਿਤੀ ਹੁੰਦੀ ਤਾਂ ਇੱਥੋਂ ਤੱਕ ਸਥਿਤੀ ਆਉਣੀ ਹੋ ਨਹੀਂ ਸੀ। ਬਿਲਕੁਲ ਜੀ। ਬਲਟੋਹਾ ਸਾਹਿਬ ਨੇ ਫਿਰ ਆਪਣੀਆਂ ਗੱਲਾਂ ਦੇ ਵਿੱਚ ਦੱਸ ਦਿੱਤਾ ਮੈਂ ਕਿਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਅਗਲੇ ਗੱਲ ਕਰਦੇ ਆ ਜਿਮਨੀ ਚੋਣਾਂ, ਉਹਨਾਂ ਦੇ ਵਿੱਚ ਕਾਂਗਰਸ ਤੇ ਆਪ ਵਾਲੇ ਉਲਝੇ। ਦੇਖੋ, ਵੈਸੇ ਪੰਜਾਬ ਦੀ ਚੋਣ ਹੋਵੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਉਹਦੇ ਵਿੱਚ ਜ਼ਿਕਰੇ ਨਾ ਆਵੇ, ਆਪਾਂ ਸਿੱਧੀ ਉਹ ਗੱਲ ਇੱਥੋਂ ਕਰੀਏ ਕਿ ਕਾਂਗਰਸ ਤੇ ਆਪ ਵਾਲੇ ਉਲਝੇ, ਇਹਦਾ ਮਤਲਬ ਅਕਾਲੀ ਦਲ ਤਾਂ ਉਲਝਣ ਚ ਵੀ ਨਹੀਂ ਹੈਗੇ ਕਿਤੇ। ਜਿੱਤਣ ਵਾਲੀ ਤਾਂ ਵਾਧੀ ਗੱਲ। 4 ਸੀਟਾਂ ਦੀ ਜਿਮਨੀ ਚੋਣ ਹੈ। 4 ਸੀਟਾਂ ਦੇ ਵਿੱਚੋਂ ਗਿੱਦੜਬਾਹਾ ਸੀਟ ਤੇ ਸੁਖਬੀਰ ਸਿੰਘ ਬਾਦਲ ਸਰਗਰਮ ਹੋ ਗਏ ਸੀ। ਔਰ ਇਹ ਸਾਰੀ ਕਵਾਇਦ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਇੱਕ ਪਾਸੇ 28 ਤਰੀਕ ਨੂੰ ਇਜਲਾਸ ਹੈ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਹੈ, ਦੂਜੇ ਪਾਸੇ ਗਿੱਦੜਬਾਹਾ ਦੀ ਚੋਣ ਹੈ, ਤੀਏ ਪਾਸੇ ਕੁੜੀ ਦਾ ਵਿਆਹ। ਇਸ ਲਈ ਵੀ ਸੁਖਬੀਰ ਬਾਦਲ ਨੂੰ ਕਾਹਲ ਸੀ ਕਿ ਮੈਨੂੰ ਛੇਤੀ ਧਾਰਮਿਕ ਸਜ਼ਾ ਲਾਓ, ਮੈਨੂੰ ਛੇਤੀ ਭਾਂਡੇ ਭੁੰਡੇ ਵਾਲੀ ਸੇਵਾ ਲਾ ਦਿਓ, ਜੋੜਿਆਂ ਦੀ ਸੇਵਾ ਲਾ ਦਿਓ, ਕੰਮ ਨਿਬੇੜੋ। ਮਤਲਬ ਇਸ ਤਰ੍ਹਾਂ ਦਾ ਦਬਾਅ ਜਥੇਦਾਰਾਂ ਤੇ ਬਣਾਉਣ ਦੀ ਕਵਾਇਦ ਸੀ। ਹਾਂ, ਹੁਣ ਬਲਟੋਹੇ ਤੋਂ ਬਾਅਦ ਜ਼ਿਆਦਾ ਫਿਕਰ ਵੱਧ ਗਿਆ ਕਿ ਜੇ ਬਲਟੋਹੇ ਨੂੰ 10 ਸਾਲੀ ਹੋਈ ਆ, ਮੈਨੂੰ 20 ਸਾਲੀ ਨਾ ਹੋ ਜਾਵੇ ਕਿਤੇ, ਮਤਲਬ ਮੈਨੂੰ ਅਕਾਲੀ ਦਲ ਚੋਂ 20 ਸਾਲੀ ਨਾ ਕੱਢ ਦੇਣ। ਕਿਉਂਕਿ ਹੁਣ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਮਤਲਬ ਇਹ ਸੁਖਬੀਰ ਬਾਦਲ ਬਣ ਗਿਆ ਨਾ। ਸੋ ਉਹ ਧਿਰ ਕਿਤੇ ਵੀ ਜਿਮਨੀ ਚੋਣ ਚ ਨਹੀਂ ਲੱਭ ਰਹੀ। ਹਾਂ, ਭਾਜਪਾ ਪੈਰ ਧਰਾ ਕਰਨ ਨੂੰ ਫਿਰਦੀ ਹੈ। ਇੱਥੋਂ ਤੱਕ ਕਿ ਗਿੱਦੜਬਾਹਾ ਦੇ ਵਿੱਚ ਜਗਮੀਤ ਬਰਾੜ ਸਰਗਰਮ ਹੋ ਰਹੇ ਨੇ ਕਿ ਉਹ ਵੀ ਚੋਣ ਲੜ ਸਕਦੇ ਆ। ਪਰ ਕੁੱਲ ਮਿਲਾ ਕੇ ਸਥਿਤੀ ਆਮ ਆਦਮੀ ਪਾਰਟੀ ਔਰ ਕਾਂਗਰਸ ਚ ਫਸੀ ਦਿਖ ਰਹੀ ਹੈ। ਅੱਜ ਤੋਂ ਇਸ ਸਮੇਂ ਭਾਰਤ ਦੇ ਵਿੱਚ 18 ਤਰੀਕ ਦੀ ਸਵੇਰ ਹੋ ਗਈ ਹੈ। ਅੱਜ ਤੋਂ ਨਾਮਜ਼ਦਗੀਆਂ ਸ਼ੁਰੂ ਨੇ ਔਰ ਅਜੇ ਤੱਕ ਉਮੀਦਵਾਰ ਸਿੱਧੇ ਰੂਪ ਚ ਕਿਸੇ ਨੇ ਐਲਾਨਿਆ ਨਹੀਂ। ਹੋ ਸਕਦਾ ਅੱਜ 1-2 ਉਮੀਦਵਾਰ ਆ ਜਾਣ ਜਾਂ ਭਲਕ ਤੱਕ ਆ ਜਾਣ। ਗਿੱਦੜਬਾਹਾ ਦੇ ਵਿੱਚ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਆਮ ਆਦਮੀ ਪਾਰਟੀ ਵੱਲੋਂ ਕੀ ਡਿੰਪੀ ਢਿੱਲੋਂ ਨੂੰ ਟਿਕਟ ਮਿਲਦੀ ਹੈ। ਜੇ ਕੇਜਰੀਵਾਲ ਧਿਰ ਦੀ ਚੱਲੀ ਕਿ ਉਹ ਡਿੰਪੀ ਢਿੱਲੋਂ ਨੂੰ ਟਿਕਟ ਦੇਣਗੇ, ਕਿ ਡਿੰਪੀ ਢਿੱਲੋਂ ਕੇਜਰੀਵਾਲ ਦੇ ਵੀ ਸਕੇ ਹੋ ਗਏ ਨੇ ਜਾਂ ਅਜੇ ਭਗਵੰਤ ਮਾਨ ਦੇ ਕੋਟੇ ਚੋਂ ਹੀ ਨੇ। ਇਸੇ ਤਰ੍ਹਾਂ ਬਰਨਾਲੇ ਦੇ ਵਿੱਚ ਵੀ ਦਲਵੀਰ ਗੋਲਡੀ ਨੂੰ ਵੀ ਭਗਵੰਤ ਮਾਨ ਲੈ ਕੇ ਆਏ ਸੀ। ਕੀ ਭਗਵੰਤ ਮਾਨ ਦੀ ਚੱਲੂਗੀ ਜਾਂ ਕੇਜਰੀਵਾਲ ਦੀ? ਕੀ ਮੀਤ ਹੇਅਰ ਆਪਣੀ ਚਲਾਉਣਗੇ ਜਾਂ ਕਿਹਦੀ? ਇਸ ਲਈ ਪਹਿਲਾਂ ਤਾਂ ਉਮੀਦਵਾਰਾਂ ਦਾ ਪਹਿਲੂ ਹੈ। ਫਿਰ ਇਸ ਤੋਂ ਬਾਅਦ ਇੱਕ ਨੁਕਤੇ ਤੇ ਦੇਖਣ ਵਾਲੀ ਗੱਲ ਹੈ ਕਿ 4 ਜਿਮਨੀ ਚੋਣਾਂ ਨੇ। 4 ਜਿਮਨੀ ਚੋਣਾਂ ਉਹ ਇਸ ਕਰਕੇ ਨੇ ਕਿ ਇੱਥੋਂ ਜੀ MLA MP ਬਣ ਗਏ। MP 2 ਕਾਂਗਰਸ ਦੇ ਬਣੇ ਨੇ, 2 ਆਪ ਦੇ ਬਣੇ ਨੇ। ਪਰ MLA 3 ਕਾਂਗਰਸ ਦੇ ਸੀ, 1 ਆਪ ਦਾ ਸੀ। ਮਤਲਬ MLA ਕਾਂਗਰਸ ਦਾ ਸੀ, MP ਬਣ ਗਿਆ ਉਹ ਆਪ ਵੱਲੋਂ। ਇਸ ਲਈ ਦੋਵਾਂ ਧਿਰਾਂ ਕੋਲ 2-2 MP ਆ ਗਏ। ਹੁਣ ਦੋਏ ਧਿਰਾਂ ਚਾਹੁਣਗੀਆਂ ਵੀ ਜਿਮਨੀ ਚੋਣਾਂ ਚ ਅਸੀਂ ਜੇ 2-2 MP ਨੇ ਸਾਡੇ ਤਾਂ 2-2 ਸੀਟਾਂ ਦਾ ਜਿੱਤੀਏ ਘੱਟੋ ਘੱਟ। ਤੇ ਕਾਂਗਰਸ ਕਹੂਗੀ ਕਿ ਸਾਡੇ ਤਾਂ 3 MLA ਸੀ, ਚਾਹੇ ਰਾਜਕੁਮਾਰ ਚੱਬੇਵਾਲ ਚਲਾ ਗਿਆ ਆਮ ਆਦਮੀ ਪਾਰਟੀ 'ਚ, ਪਰ MLA ਤਾਂ ਸਾਡਾ ਸੀ।
ਇਸ ਲਈ ਸਾਡੇ ਕੋਲ ਉਹ ਵੀ ਸੀਟ ਆਵੇ। ਉਹ ਮੁੜ ਕੇ 3 ਜਿੱਤਣਾ ਚਾਹੁਣਗੇ ਤੇ ਆਮ ਆਦਮੀ ਪਾਰਟੀ 4 ਜਿੱਤਣਾ ਚਾਹੂਗੀ, ਕਿਉਂਕਿ ਸਰਕਾਰ ਸਾਡੀ ਹੈ, ਜਿਮਨੀ ਚੋਣ ਸਾਡੀ ਹੈ। ਪਰ ਸਥਿਤੀ ਤੁਸੀਂ ਇੱਥੋਂ ਸਮਝ ਲਓ ਕਿ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਸੀ ਤਾਂ ਡੇਰਾ ਬਾਬਾ ਨਾਨਕ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਸਿਰਫ 466 ਵੋਟਾਂ ਨਾਲ ਜਿੱਤਿਆ ਸੀ। ਤੇ ਹੁਣ ਤਾਂ ਸੁਖਜਿੰਦਰ ਸਿੰਘ ਰੰਧਾਵਾ ਨੇ ਨਹੀਂ ਲੜਨਾ, ਉਹਦੇ ਸਾਹਮਣੇ ਉਹਨਾਂ ਦਾ ਭਰਾ ਲੜ ਸਕਦਾ, ਪਤਨੀ ਲੜ ਸਕਦੀ ਹੈ, ਜਾਂ ਪਾਰਟੀ ਹੋਰ ਕਿਸੇ ਨੂੰ ਉਤਾਰ ਸਕਦੀ। ਤੇ ਇਸੇ ਤਰ੍ਹਾਂ ਜੇ ਰਾਜਾ ਵੜਿੰਗ ਨੂੰ ਦੇਖੀ, ਕਹਿੰਦੇ ਰਾਜਾ ਵੜਿੰਗ ਨੂੰ ਫਸਵੇਂ ਮੈਚ ਦੇ ਵਿੱਚ ਲੜਨਾ ਵੀ ਆਉਂਦਾ ਤੇ ਜਿੱਤਣਾ ਵੀ ਆਉਂਦਾ। ਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਰਾਜਾ ਵੜਿੰਗ ਸਿਰਫ 1349 ਵੋਟਾਂ, ਮਤਲਬ ਜੇ 650 ਵੋਟ ਵੀ ਇੱਧਰ ਉੱਧਰ ਹੋ ਜਾਂਦੀ ਹੈ ਤਾਂ ਰਾਜਾ ਵੜਿੰਗ ਲਈ ਫਸ ਗਈ ਸੀ ਪੇਚ। ਸੋ 1349 ਵੋਟਾਂ ਦੇ ਫਰਕ ਨਾਲ ਜਿੱਤਿਆ ਸੀ ਰਾਜਾ ਵੜਿੰਗ। ਠੀਕ ਹੈ, ਮੀਥੇਰ ਵੱਡੇ ਮਾਰਜਨ ਨਾਲ ਜਿੱਤਿਆ ਤੇ ਰਾਜਕੁਮਾਰ ਚੱਬੇਵਾਲ ਵੀ ਫਸਵੇਂ ਮੈਚ ਦੇ ਵਿੱਚੋਂ ਸੀਟ ਕੱਢ ਕੇ ਲੈ ਗਏ। ਸੋ ਇਸ ਸਥਿਤੀ ਦੇ ਵਿੱਚ ਜਦੋਂ ਹੁਣ ਤੁਹਾਡੀ ਸਰਕਾਰ ਵੀ ਨਹੀਂ ਔਰ ਤੁਸੀਂ ਉਸ ਸਮੇਂ ਫਸਵੇਂ ਸੀ, ਤਾਂ ਕਾਂਗਰਸ ਲਈ ਸਥਿਤੀ ਕਿਹੋ ਜਿਹੀ ਹੋਊਗੀ। ਦੂਏ ਪਾਸੇ 2.5 ਸਾਲਾਂ ਦੀ ਕਾਰਗੁਜ਼ਾਰੀ ਦਾ ਵੀ ਹਵਾਲਾ ਆਊਗਾ। ਆਮ ਆਦਮੀ ਪਾਰਟੀ ਲਈ ਵੀ ਇਹ ਸਾਰਾ ਕੁਝ ਆਸਾਨ ਨਹੀਂ ਹੋਊਗਾ। ਹਾਂ, ਇਹਦੇ ਵਿੱਚ ਅੰਮ੍ਰਿਤਪਾਲ ਸਿੰਘ ਵਾਲੀ ਧਰ ਮੈਦਾਨ 'ਚ ਨਿੱਤਰਦੀਆਂ ਜਾਂ ਨਹੀਂ ਨਿੱਤਰਦੀ, ਇਹਦੇ ਤੇ ਵੀ ਪਹਿਲੂ ਹੋਊਗਾ। ਮਨਪ੍ਰੀਤ ਬਾਦਲ ਕਿਵੇਂ ਆਉਂਦੇ ਨੇ, ਕੇਵਲ ਢਿੱਲੋਂ ਬਰਨਾਲੇ 'ਚ ਕਿਵੇਂ ਆਉਂਦੇ ਨੇ, ਹੈਨਾ, ਹੁਸ਼ਿਆਰਪੁਰ ਵਾਲੇ ਖੇਤਰ ਦੇ ਵਿੱਚ ਭਾਜਪਾ ਦਾ ਦਬਦਬਾ ਹੈਗਾ, ਉਹ ਉਵੇਂ ਕਿਵੇਂ ਆਉਂਦੀ ਆ। ਇਹ ਸਾਰੀਆਂ ਚੀਜ਼ਾਂ ਵੀ ਤੈਅ ਕਰਨੀਆਂ ਕਿ ਨਤੀਜੇ ਕਿਹਦੇ ਹੱਕ 'ਚ ਆਉਂਦੇ ਨੇ। ਪਰ ਇਹ ਸਪਸ਼ਟ ਹੈ ਜੀ ਕਿ 18 ਤੋਂ 25 ਤੱਕ ਨਾਮਜ਼ਦਗੀਆਂ ਨੇ ਤੇ 30 ਤਰੀਕ ਤੱਕ ਕਾਗਜ਼ ਵਾਪਸੀ ਆ, ਸਾਰਾ ਕੁਝ ਹੈ। ਇਹਦਾ ਮਤਲਬ 30 ਤੋਂ ਬਾਅਦ ਮੈਚ ਪਾਸਣਾ 13 ਕੁ ਦਿਨਾਂ ਦਾ ਚੋਣ ਪ੍ਰਚਾਰ ਹੈ। ਇਹਦਾ ਮਤਲਬ 13 ਤਰੀਕ ਨੂੰ ਤਾਂ ਵੋਟਾਂ ਹੀ ਪੈ ਜਾਣੀ, 13 ਨਵੰਬਰ ਨੂੰ। ਜੀ। ਤੇ ਇਸ ਲਈ ਕਾਂਗਰਸ ਤੇ ਆਮ ਆਦਮੀ ਪਾਰਟੀ ਇਹਨਾਂ ਦੋਵਾਂ ਵਿਚਾਲੇ ਸਿੱਧਾ ਪੇਚ ਫਸਦਾ ਨਜ਼ਰ ਆ ਰਿਹਾ, ਸਿੱਧਾ ਮੈਚ ਹੁੰਦਾ ਨਜ਼ਰ ਆ ਰਿਹਾ। ਔਰ ਇਹ ਮੁਕਾਬਲਾ ਕਾਫੀ ਫਸਵਾਂ ਵੀ ਹੋ ਸਕਦਾ ਹੈ, ਬਸ਼ਰਤੇ ਸਰਕਾਰ ਆਪਣੇ ਹੱਥਕੰਡੇ ਕਿਵੇਂ ਅਪਣਾਉਂਦੀ ਹੈ, ਦੇਖਣ ਵਾਲੀ ਗੱਲ ਹੋਊਗੀ। ਬਿਲਕੁਲ, ਸਰਕਾਰ ਤਾਂ ਹੱਥ ਕੰਡੇ ਅਪਣਾਊਗੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ, ਜਾਖੜ ਕਾਫੀ ਨਾਰਾਜ਼ ਰਹੇ ਜੀ, ਨਾਰਾਜ਼ ਹੋ ਕੇ ਗਏ ਸੀਗੇ ਤੇ ਜਿਹੜੀ ਪਾਰਟੀ 'ਚ ਗਏ ਉਹਦੇ ਵਿੱਚ ਵੀ ਨਾਰਾਜ਼ ਹੀ ਚੱਲ ਰਹੇ ਸੀ। ਕੀ ਮੋਦੀ ਨੇ ਹੁਣ ਉਹਨਾਂ ਨੂੰ ਮਨਾ ਲਿਆ ਵਾ? ਹਾਂ, ਇਹ ਬਿਲਕੁਲ ਜੀ, ਕਿਉਂਕਿ ਪਿਛਲੇ ਲਗਭਗ 4-5 ਮਹੀਨਿਆਂ ਤੋਂ ਵੀ ਵੱਧ ਵਕਫਾ ਹੋ ਗਿਆ ਕਿ ਸੁਨੀਲ ਜਾਖੜ ਭਾਜਪਾਈਆਂ ਦੀ ਸਟੇਜ ਤੇ ਕਿਤੇ ਨਜ਼ਰ ਨਹੀਂ ਆ ਰਹੇ ਸੀ। ਪੰਜਾਬ ਭਾਜਪਾਈ ਦੇ ਪ੍ਰਧਾਨ ਹੁੰਦਿਆਂ ਵੀ ਸੁਨੀਲ ਜਾਖੜ ਨਾ ਉਹਨਾਂ ਦੀ ਮੈਂਬਰਸ਼ਿਪ ਮੁਹਿੰਮ 'ਚ, ਨਾ ਮੀਟਿੰਗਾਂ 'ਚ, ਨਾ ਹਰਿਆਣਾ ਚੋਣ ਜਿੱਤਣ ਤੋਂ ਬਾਅਦ ਵਧਾਈ ਦੇਣ ਵਾਲਿਆਂ 'ਚ, ਨਾ ਸੋਸ਼ਲ ਮੀਡੀਆ ਤੇ ਕਿਤੇ ਪਲੇਟਫਾਰਮ ਤੇ ਨਜ਼ਰ ਨਹੀਂ ਆਏ। ਔਰ ਇਹ ਬਿਲਕੁਲ ਸਪਸ਼ਟ ਹੋ ਗਿਆ ਸੀਗਾ ਕਿ ਉਹ ਅਸਤੀਫਾ ਦੇ ਚੁੱਕੇ ਨੇ। ਉਹਨਾਂ ਨੇ ਬੇਨਤੀ ਕਰ ਦਿੱਤੀ ਹੈ, ਉਹ ਮੋਦੀ ਨੂੰ, ਅਮਿਤ ਸ਼ਾਹ ਨੂੰ ਮਿਲ ਚੁੱਕੇ ਨੇ। ਉਹਨਾਂ ਨੂੰ ਕਹਿ ਦਿੱਤਾ ਕਿ ਜਿਹਨੂੰ ਮਰਜ਼ੀ ਲਾ ਦਿਓ। ਤੇ ਰਵਨੀਤ ਬਿੱਟੂ ਇਸ ਦੌੜ 'ਚ ਸ਼ਾਮਲ ਹੋ ਗਿਆ ਸੀ, ਕੁਝ ਹੋਰ ਚਿਹਰਿਆਂ ਦੀ ਭਾਲ ਸੀ। ਇਹ ਸਭ ਦੇ ਦਰਮਿਆਨ ਸੁਨੀਲ ਜਾਖੜ ਘਰੇ ਬੈਠ ਗਏ ਸੀ। ਇੱਥੋਂ ਤੱਕ ਕਿ ਇੱਕ ਵੱਡੀ ਹੰਗਾਮੀ ਮੀਟਿੰਗ ਚੰਡੀਗੜ੍ਹ 'ਚ ਹੋਈ ਭਾਜਪਾ ਦੀ, ਜਿਹਦੇ ਲਈ ਉਹਨਾਂ ਕੋਲ ਸੁਨੇਹਾ ਵੀ ਪਹੁੰਚਿਆ ਕਿ ਜੀ ਪ੍ਰਧਾਨ ਸਾਹਿਬ ਇੰਨੀ ਤਰੀਕ ਨੂੰ ਮੀਟਿੰਗ ਹੈ। ਉਹ ਕਹਿੰਦੇ ਵੀ ਇਸ ਮੀਟਿੰਗ ਤਾਂ ਮੈਂ ਨਹੀਂ ਆਉਣਾ, ਪਰ ਅੱਗੇ ਤੋਂ ਮੈਂ ਤੁਹਾਡੀ ਕਿਸੇ ਮੀਟਿੰਗ 'ਚ ਵੀ ਨਹੀਂ ਆਉਣਾ। ਤੇ ਲਗਭਗ ਉਹ ਤੋਂ ਬਾਅਦ 3-4 ਮੀਟਿੰਗਾਂ ਹੋਈਆਂ, ਸੁਨੀਲ ਜਾਖੜ ਨਹੀਂ ਪ੍ਰਗਟ ਹੋਏ। ਪਰ ਕੱਲ ਨਾਇਬ ਸਿੰਘ ਸੈਣੀ ਦਾ ਸਹੁੰ ਚੁੱਕ ਸਮਾਗਮ ਸੀ ਹਰਿਆਣੇ 'ਚ। ਲਗਾਤਾਰ ਤੀਜੀ ਵਾਰ ਭਾਜਪਾ ਨੇ ਸਰਕਾਰ ਬਣਾਈ। ਇਹ ਕਿਵੇਂ ਬਣਾਈ, ਇਹ ਵੱਖਰਾ ਵਿਸ਼ਾ ਹੈ, ਪਰ ਸਰਕਾਰ ਬਣਾਈ। ਸੋ ਇਸ ਲਈ ਨਾਇਬ ਸਿੰਘ ਸੈਣੀ ਲਗਾਤਾਰ ਦੂਜੀ ਵਾਰ, ਚਾਹੇ ਪਹਿਲੀ ਵਾਰ ਟੈਂਪਰੇਰੀ ਥੋੜੇ ਸਮੇਂ ਲਈ ਆਏ ਸੀ, ਹੁਣ ਪੂਰਨ ਰੂਪ ਦੇ ਵਿੱਚ ਸੀਐਮ ਦਾ ਸਹੁੰ ਚੁੱਕ ਸਮਾਗਮ ਸੀ, ਜਿਹਦੇ ਵਿੱਚ ਨਰਿੰਦਰ ਮੋਦੀ ਹੋਰੀ ਵੀ ਪਹੁੰਚੇ, ਹੋਰ ਸੂਬਿਆਂ ਦੇ ਇਹਨਾਂ ਦੇ ਲੀਡਰ ਵੀ ਪਹੁੰਚੇ, ਐਨਡੀਏ ਗੱਠਜੋੜ ਦੇ ਨੁਮਾਇੰਦੇ ਵੀ ਆਏ ਵੱਡੀ ਗਿਣਤੀ 'ਚ। ਸੋ ਕੱਲ ਨਰਿੰਦਰ ਮੋਦੀ ਦੀ ਆਮਦ ਮੌਕੇ, ਨਾਇਬ ਸਿੰਘ ਸੈਣੀ ਦੇ ਸਹੁੰ ਚੁੱਕ ਸਮਾਗਮ ਮੌਕੇ ਅਚਾਨਕ ਸੁਨੀਲ ਜਾਖੜ ਪ੍ਰਗਟ ਹੋ ਗਏ। ਇਸ ਗੱਲ ਨੇ ਚਰਚਾ ਛੇੜਤੀ ਕਿ ਵੀ ਕੀ ਨਰਿੰਦਰ ਮੋਦੀ ਉਹਨਾਂ ਨੇ ਮਨਾ ਲਿਆ, ਕਿਉਂਕਿ ਅਜੇ ਤੱਕ ਭਾਜਪਾ ਇਹ ਕਹਿਣ ਲਈ ਉਹ ਤਿਆਰ ਨਹੀਂ ਸੀ ਕਿ ਸਾਨੂੰ ਅਸਤੀਫਾ ਪ੍ਰਵਾਨ ਹੈ। ਅਜੇ ਤੱਕ ਉਹ ਇਸ ਪਹਿਲੂ ਤੇ ਉਹ ਜੀ ਆਪਣੇ ਨਿੱਜੀ ਕੰਮਾਂ ਕਰਕੇ ਨਹੀਂ, ਜਿਹਨੂੰ ਤੁਸੀਂ ਮਨਾਉਣ ਦੀ ਕਵਾਇਦ ਸੀਗੇ। ਕਿਉਂਕਿ ਜਾਖੜ ਦਾ ਜਾਣਾ ਭਾਜਪਾ ਲਈ ਝਟਕਾ ਹੈਗਾ, ਪਰ ਜਾਖੜ ਨੂੰ ਕਿੰਨੇ ਕੁ ਲੀਡਰ ਉਹਨਾਂ ਦੇ ਹੁਣ ਪ੍ਰਵਾਨ ਕਰਦੇ ਆ ਭਾਜਪਾ, ਇਹ ਵੀ ਇੱਕ ਪਹਿਲੂ ਹੈਗਾ। ਸੋ ਨਾਰਾਜ਼ਗੀ ਦਾ ਇੱਕ ਕਾਰਨ ਇਹ ਵੀ ਸੀਗਾ। ਤੇ ਦੂਜਾ, ਜਿਹੜਾ ਕਾਂਗਰਸ ਦਾ ਬਦਾਮ ਕਾਜੂ ਵਾਲਾ ਸਵਾਦ ਪਿਆ ਸੀਗਾ, ਉਹ ਇੱਥੇ ਭਾਜਪਾ 'ਚ ਨਹੀਂ ਮਿਲ ਰਿਹਾ ਸੀਗਾ, ਇਹ ਵੀ ਇੱਕ ਪਹਿਲੂ ਹੈਗਾ। ਸੋ ਕਾਂਗਰਸੀ ਲੀਡਰ ਜਿਹੜੇ ਛੱਡ ਗਏ, ਉਹ ਇੱਥੇ ਦੇ ਮੌਸਮ ਦੇ ਹਿਸਾਬ ਨਾਲ, ਇੱਥੋਂ ਦੇ ਰਹਿਣ ਸਹਿਣ ਦੇ ਹਿਸਾਬ ਨਾਲ ਇਹਨਾਂ 'ਚ ਢਲੇ ਨਹੀਂ, ਇਹ ਵੀ ਇੱਕ ਪਹਿਲੂ ਸੀ। ਪਰ ਕੱਲ ਜਦੋਂ ਨਰਿੰਦਰ ਮੋਦੀ ਹੋਰਾਂ ਦਾ ਜਹਾਜ਼, ਸਪੈਸ਼ਲ ਜਹਾਜ਼ ਉਹਨਾਂ ਨੂੰ ਲੈ ਕੇ ਚੰਡੀਗੜ੍ਹ ਅੱਪੜਿਆ, ਤਾਂ ਕਤਾਰਬੱਧੀ ਜਿਹੜੇ ਖੜੇ ਸੀਗੇ, ਉਹਨਾਂ 'ਚ ਇਹਨਾਂ ਦੇ ਰਾਜ ਸਭਾ ਮੈਂਬਰ ਵੀ ਸੀਗੇ, ਸਤਨਾਮ ਸੰਧੂ ਹੋਰੀ ਵੀ ਖੜੇ ਸੀ, ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਹੋਰੀ ਵੀ ਖੜੇ ਸੀ, ਇਹਨਾਂ ਦੇ ਹਾਰੇ ਹੋਏ ਨੂੰ ਰਾਜ ਸਭਾ ਬਣਾ ਕੇ ਮੰਤਰੀ ਬਣਾਉਣ ਵਾਲੇ ਰਵਨੀਤ ਬਿੱਟੂ ਵੀ ਖੜੇ ਸੀ। ਤੇ ਜਿਹੜੇ ਪ੍ਰਧਾਨ ਦੇ ਅਸਤੀਫੇ ਦੀਆਂ ਗੱਲਾਂ ਸਵਾਗਤ ਕਰਨ ਲਈ ਬਿੱਟੂ ਦੇ ਨਾਲ ਉਹ ਵੀ ਸੁਨੀਲ ਜਾਖੜ ਵੀ ਖੜੇ ਸੀ। ਸੋ ਜਾਖੜ ਕੋਲੋਂ ਗੁਲਦਸਤਾ ਫੜਨ ਲੱਗੇ ਵੀ ਕੁਝ ਪਲ ਵੱਧ ਰੁਕਣਾ ਪ੍ਰਧਾਨ ਮੰਤਰੀ ਦਾ, ਇਸ ਨੂੰ ਵੀ ਇੱਕ ਖਾਸ ਜੈਸਚਰ ਵਜੋਂ ਲਿਆ ਗਿਆ ਕਿ ਹਾਂ ਵੀ, ਤੇ ਪਤਾ ਲੱਗ ਰਿਹਾ ਕਿ ਇੱਥੇ ਆਉਣ ਤੋਂ ਪਹਿਲਾਂ ਜਾਖੜ ਹੋਰਾਂ ਨੂੰ ਨਰਿੰਦਰ ਮੋਦੀ ਉਹਨਾਂ ਨੇ ਮਨਾ ਲਿਆ ਸੀ। ਹੁਣ ਕੀ ਉਹ ਅਸਤੀਫੇ ਲਈ ਮਨਾ ਲਿਆ ਕਿ ਅੱਜ ਦੇ ਦਿਨ ਆਉਣ ਲਈ ਮਨਾਇਆ ਸੀ? ਸੋ ਇਹ ਅਜੇ ਆਉਣ ਵਾਲੇ ਪਲਾਂ 'ਚ ਸਪਸ਼ਟ ਹੋਏਗਾ। ਪਰ ਇਹ ਬਿਲਕੁਲ ਹੋ ਗਿਆ ਜੀ ਕਿ ਹਾਂ, ਜਾਖੜ ਹੋਰੀ ਕੱਲ ਹਾਜ਼ਰ ਹੋਏ
ਤੇ ਹਾਜ਼ਰ ਹੋਣ ਦੇ ਨਾਲ ਮੀਡੀਆ ਦੀ ਖਬਰ ਬਣ ਗਈ, ਹੈ ਨਾ, ਤੇ ਲੀਡਰਾਂ 'ਚ ਚਰਚਾ ਤੁਰ ਪਈ ਤੇ ਭਾਜਪਾਈ ਲੀਡਰਾਂ ਦੇ ਵਿੱਚ ਜਿਹੜੇ ਇਹਦੀ ਥਾਂ ਤੇ ਪ੍ਰਧਾਨ ਬਣਨਾ ਚਾਹੁੰਦੇ ਆ, ਉਹਨਾਂ ਨੂੰ ਫਿਕਰ ਪੈ ਗਿਆ ਕਿ ਲਓ ਜੀ ਜਾਖੜ ਜੀ ਫੇਰ ਆ ਗਏ, ਕਿਤੇ ਸਾਨੂੰ ਕੁਰਸੀ ਮਿਲਦੀ ਨਾ ਰਹਿ ਜਾਵੇ। ਸੋ ਇਸ ਲਈ ਕੀ ਜਾਖੜ ਨੂੰ ਮੋਦੀ ਨੇ ਮਨਾ ਲਿਆ, ਪਰ ਉਹ ਕੀ ਪ੍ਰੋਗਰਾਮ 'ਚ ਆਉਣ ਲਈ ਮਨਾਇਆ ਸੀ ਜਾਂ ਪ੍ਰਧਾਨਗੀ ਵੀ ਕਾਇਮ ਰੱਖਣ ਲਈ ਮਨਾਇਆ, ਇਹ ਆਉਣ ਵਾਲਾ ਵਕਤ ਦੱਸੂਗਾ। ਬਿਲਕੁਲ ਜੀ। ਵਕਤ ਹੀ ਦੱਸੂਗਾ ਜਾਂ ਉਹ ਪਰਸਨਲ ਸੱਦੇ ਤੇ ਆਏ ਆ, ਇਹ ਵੀ ਨਹੀਂ ਪਤਾ ਹੈਗਾ। ਤੇ ਅੱਗੇ ਗੱਲ ਬਿਲਕੁਲ ਕਰਦੇ ਹਾਂ ਆਪਾਂ, ਬੜੀ ਨੋਟਾਂ ਦੀਆਂ ਗੱਲਾਂ ਕਰਦੇ, ਲੋਕੀ ਵੋਟ ਨੋਟਾਂ ਨੂੰ ਪਾਉਂਦੇ ਆ। ਹੁਣ ਇੱਕ ਪਿੰਡ ਦੇ ਵਿੱਚ ਸਰਪੰਚ ਵੀ ਨੋਟਾ ਬਣ ਗਿਆ ਤੇ ਚੱਲੂ ਕਿਵੇਂ? ਇਹੀ ਸਵਾਲ ਹੈ। ਉਹ ਕਹਿੰਦੇ ਜੀ ਕਿ ਕੀ ਹੁਣ AI ਨੂੰ ਅਧਿਕਾਰ ਦੇ ਦੇਣਗੇ, ਨਵੀਂ ਆਰਟੀਫਿਸ਼ਲ ਇੰਟੈਲੀਜੈਂਸੀ ਨੂੰ, ਕਿ ਵੀ ਜੇ ਨੋਟਾ ਜਿੱਤ ਜਾਵੇ ਤਾਂ ਉਹ ਸਰਪੰਚ ਬਣ ਕੇ ਕੰਮ ਕਰਿਆ ਕਰੂਗੀ। ਪਰ ਨੋਟਾ ਬਹੁਤ ਗੰਭੀਰਤਾ ਨਾਲ ਇਹਨੂੰ ਸ਼ਾਮਲ ਕਰਾਇਆ ਗਿਆ ਚੋਣ ਪ੍ਰਕਿਰਿਆ ਦੇ ਵਿੱਚ, ਔਰ ਇਹਦੇ ਲਈ ਲੰਬੀ ਜਦੋਜਹਿਦ ਹੋਈ ਸੀ। ਔਰ ਲੰਬੀ ਜਦੋਜਹਿਦ ਤੋਂ ਬਾਅਦ ਨੋਟਾ ਸ਼ਾਮਲ ਤਾਂ ਹੋ ਗਿਆ, ਪਰ ਅਜੇ ਇੱਕ ਲੜਾਈ ਜਿੱਤਣੀ ਬਾਕੀ ਸੀ। ਉਹ ਲੜਾਈ ਸੀਗੀ ਕਿ ਜੇ ਨੋਟਾ ਜਿੱਤ ਜਾਵੇ ਫਿਰ ਉਹ ਕੰਮ ਕਿਵੇਂ ਕਰੇਗਾ, ਕਿਉਂਕਿ ਅਜੇ ਤੱਕ ਚੋਣ ਕਮਿਸ਼ਨ ਨੇ ਜਾਂ ਭਾਰਤ ਸਰਕਾਰ ਨੇ ਇਸ ਨੂੰ ਦਰੁਸਤ ਨਹੀਂ ਕੀਤਾ ਕਿ ਵੀ ਇਹ ਮੰਗ ਲਗਾਤਾਰ ਚੱਲੀ ਆ ਰਹੀ ਹੈ ਕਿ ਜੇ ਨੋਟਾ ਜਿੱਤਦਾ ਹੈ ਤਾਂ ਫਿਰ ਸਾਰੇ ਉਮੀਦਵਾਰ ਖਾਰਜ ਹੋਣ, ਉਹ ਉਮੀਦਵਾਰ ਜਾਂ ਉਹਨਾਂ ਦੇ ਰਿਸ਼ਤੇਦਾਰ ਸਾਕ ਸੰਬੰਧੀ ਚੋਣ ਨਾ ਲੜ ਸਕਣ, ਬਿਲਕੁਲ ਨਵਾਂ ਪੈਨਲ ਸਾਹਮਣੇ ਆਵੇ, ਨਵੇਂ ਸਿਰੇ ਤੋਂ ਚੋਣ ਹੋਵੇ। ਇਹ ਮੇਨ ਮੁੱਦਾ MLA ਔਰ MP ਦੀਆਂ ਚੋਣਾਂ ਨੂੰ ਲੈ ਕੇ ਉੱਭਰਿਆ ਸੀਗਾ। ਪਰ ਨੋਟਾਂ ਦੀ ਸ਼ਮੂਲੀਅਤ ਤਾਂ ਹੁਣ ਸਾਡੀਆਂ ਸਭ ਤੋਂ ਮੁੱਢਲੀ ਇਕਾਈ ਪੰਚਾਇਤੀ ਚੋਣਾਂ, ਨਗਰ ਨਿਗਮ, ਨਗਰ ਕੌਂਸਲ, ਉਹਦੇ ਵਿੱਚ ਵੀ ਹੈਗੀ। ਸੋ ਹੁਣ ਇਸ ਗੱਲ ਤੋਂ ਚਰਚਾ ਸ਼ੁਰੂ ਹੋ ਗਈ, ਕਿਉਂਕਿ ਹੁਣ ਨੋਟਾ ਪੰਜਾਬ ਦੇ ਵਿੱਚ ਇੱਕ ਪਿੰਡ ਦੇ ਵਿੱਚ ਸਰਪੰਚ ਬਣ ਕੇ ਬੈਠ ਗਿਆ। ਹੋਇਆ ਕੀ, ਪਿੰਡ ਹੈ ਜੀ ਤਰਨਤਾਰਨ ਖੇਤਰ ਦਾ ਜੋਧਪੁਰ ਪਿੰਡ ਮਹਿਲਾ ਰਾਖਵਾਂ ਸੀ। ਦੋ ਬੀਬੀਆਂ ਖੜੀਆਂ ਸੀ, ਇੱਕ ਬੀਬੀ ਬਲਵਿੰਦਰ ਕੌਰ ਤੇ ਇੱਕ ਉਮੀਦਵਾਰ ਰਾਣੀ। ਸੋ ਦੋਵਾਂ ਉਮੀਦਵਾਰਾਂ ਵਿਚਾਲੇ ਜਦੋਂ ਮੁਕਾਬਲਾ ਹੋਇਆ, 1450 ਪਿੰਡ 'ਚ ਵੋਟਾਂ ਨੇ। ਇੱਕ ਬੀਬੀ ਬਲਵਿੰਦਰ ਕੌਰ ਨੂੰ ਪਈਆਂ 271 ਤੇ ਰਾਣੀ ਨੂੰ ਪਈਆਂ 247। ਮਤਲਬ ਵੈਸੇ ਦੋਵਾਂ ਦੇ ਵਿੱਚੋਂ ਦੇਖੀਏ ਤਾਂ ਬਲਵਿੰਦਰ ਕੌਰ ਵੱਧ ਲੈ ਗਈ, 271 ਵੋਟਾਂ, ਕੰਮ ਨਿਬੜ ਗਿਆ। ਪਰ ਇਹਨਾਂ ਦੋਵਾਂ ਤੋਂ ਵੱਧ ਨੋਟਾ ਲੈ ਗਿਆ ਜੀ, ਨੋਟਾ ਲੈ ਗਿਆ 368 ਵੋਟਾਂ। ਮਤਲਬ ਪਿੰਡ ਕਿੰਨਾ ਤਪਿਆ ਵਾ ਹੋਣਾ, ਕਿੰਨਾ ਔਖਾ ਹੋਣਾ ਇਹਨਾਂ ਧਿਰਾਂ ਤੋਂ, ਆਪਣੇ ਉਮੀਦਵਾਰਾਂ ਤੋਂ ਜਾਂ ਇਹਨਾਂ ਦੇ ਪਰਿਵਾਰਾਂ ਤੋਂ ਜਾਂ ਇਹਨਾਂ ਦੇ ਘਰ ਵਾਲਿਆਂ ਤੋਂ ਜਾਂ ਇਹਨਾਂ ਦੀ ਕਾਰਗੁਜ਼ਾਰੀਆਂ ਤੋਂ, ਕਿ ਅਗਲੇ ਕਹਿੰਦੇ ਕੋਈ ਵੀ ਨਹੀਂ ਚੁਣਨਾ। ਜਦ ਕਿ ਕਿੰਨਾ ਜੋ ਨੋਟਾ ਦਾ ਵਿਚਾਰਾ ਕਹਿਣ ਵੀ ਨਹੀਂ ਗਿਆ ਹੋਣਾ, ਕਿਸੇ ਨੂੰ ਕਿਹਾ ਮੈਨੂੰ ਵੋਟ ਪਾ ਦਿਓ, ਉਹਦਾ ਕੋਈ ਦਾਰੂ ਸਿੱਕਾ ਵੀ ਨਹੀਂ ਫੜਾਉਣ ਗਿਆ ਹੋਣਾ, ਹੈ ਨਾ। ਇਹਨਾਂ ਨੇ ਤਾਂ ਕਿੰਨਾ ਕੁਝ ਵੰਡਿਆ ਹੋਣਾ, ਕਿੰਨਾ ਕੁਝ ਕੀਤਾ ਹੋਣਾ। ਸੋ ਉਹਦੇ ਬਾਵਜੂਦ ਉਹਨਾਂ ਨੂੰ 271 ਤੇ 247 ਵੋਟਾਂ ਪਈਆਂ ਤੇ ਨੋਟਾ ਲੈ ਗਿਆ 368। ਸੋ ਚੋਣ ਕਮਿਸ਼ਨ, ਜਿਹੜੇ ਚੋਣ ਅਧਿਕਾਰੀ ਵੋਟਾਂ ਪਾਉਣ ਆਏ ਸੀ, ਉਹਨਾਂ ਨੇ ਕਿਸੇ ਨੂੰ ਵੀ ਸਰਟੀਫਿਕੇਟ ਨਹੀਂ ਦਿੱਤਾ। ਉਹਨਾਂ ਨੇ ਰਾਜ ਚੋਣ ਕਮਿਸ਼ਨ ਦੇ ਧਿਆਨ 'ਚ ਮਾਮਲਾ ਲਿਆ ਤਾ ਕਿ ਜੀ ਪਿੰਡ ਜੋਧਪੁਰ ਦੇ ਵਿੱਚ ਨੋਟਾ ਜਿੱਤ ਗਿਆ, ਸਰਪੰਚੀ ਦੀਆਂ ਉਮੀਦਵਾਰ ਬੀਬੀਆਂ ਹਾਰ ਗਈਆਂ, ਦੱਸੋ ਜੀ ਕੀ ਕਰਨਾ। 9 ਪੰਚ ਚੁਣੇ ਜਾਣੇ ਸੀ ਪਿੰਡ ਦੇ ਵਿੱਚ, 3 ਤੇ ਸਰਬਸੰਮਤੀ ਹੋ ਗਈ ਸੀ। ਇਸ ਲਈ 6 ਪੰਚਾਂ ਲਈ ਵੋਟਾਂ ਪਈਆਂ, 6 ਚੋਂ 6 ਪੰਚ ਜਿਹੜੇ ਜਿੱਤ ਗਏ ਉਹਨਾਂ ਨੂੰ ਪੰਚੀ ਵਾਲੇ ਸਰਟੀਫਿਕੇਟ ਮਿਲ ਗਏ, ਸਰਪੰਚੀ ਵਾਲਾ ਸਰਟੀਫਿਕੇਟ ਰਹਿ ਗਿਆ ਹੁਣ ਚੋਣ ਕਮਿਸ਼ਨ ਕੋਲ ਹੈ। ਬੇਸ਼ੱਕ ਪੁਰਾਣੇ ਪਹਿਲੂ ਦੇ ਆਧਾਰ ਤੇ ਇਹੀ ਪਹਿਲੂ ਹੈ ਕਿ ਜਿਹੜਾ ਦੂਜੇ ਨੰਬਰ ਤੇ ਆਵੇ ਨੋਟਾ ਤੋਂ ਬਾਅਦ, ਉਸ ਨੂੰ ਜੇਤੂ ਕਰਾ ਦਿੱਤਾ ਜਾਂਦਾ, ਜਿਹਦੇ ਕਰਕੇ ਲੜਾਈ ਇਹ ਛਿੜੀ ਹੋਈ ਹੈ ਕਿ ਨਹੀਂ ਵੀ ਉਹ ਤਾਂ ਚੋਣ ਰੱਦ ਹੋਣੀ ਚਾਹੀਦੀ ਇਹਨਾਂ ਦੀ। ਤੇ ਚਾਹੇ ਉਹ ਸਰਪੰਚੀ ਦੀ ਹੋਵੇ, ਚਾਹੇ ਉਹ MC ਦੀ ਹੋਵੇ, ਚਾਹੇ ਉਹ MLA ਦੀ ਹੋਵੇ, ਚਾਹੇ MP ਦੀ ਹੋਵੇ, ਜਿੱਥੇ ਨੋਟਾ ਜਿੱਥੇ ਉੱਥੇ ਸਾਰੇ ਉਮੀਦਵਾਰ ਖਾਰਜ ਹੋਣ। ਮੈਨੂੰ ਲੱਗਦਾ ਹੁਣ ਨੋਟਾ ਜਿੱਤਣ ਲੱਗ ਪਿਆ, ਹੁਣ ਇਹ ਚਰਚਾ ਜ਼ੋਰ ਫੜੇਗੀ ਔਰ ਇਹਦੇ ਕਰਕੇ ਸਰਕਾਰਾਂ ਤੇ ਸਿਸਟਮ ਤੇ ਦਬਾਅ ਬਣੇਗਾ ਔਰ ਇੱਕ ਦਿਨ ਫਿਰ ਇਹ ਅਧਿਕਾਰ ਹਾਸਲ ਹੋਏਗਾ। ਫਿਲਹਾਲ ਜੀ ਜੋਧਪੁਰ ਦਾ ਸਰਪੰਚ ਨੋਟਾ ਹੈ, ਜਦੋਂ ਤੱਕ ਕੋਈ ਫੈਸਲਾ ਨਹੀਂ ਆ ਜਾਂਦਾ। ਬਿਲਕੁਲ ਜੀ, ਇਹ ਇਤਿਹਾਸ ਬਣ ਗਿਆ ਕਿ ਨੋਟਾ ਵੀ ਜਿੱਤ ਸਕਦਾ। ਇਹ ਪ੍ਰਧਾਨ ਮੰਤਰੀ ਲਈ ਵੀ ਜ਼ਰੂਰ ਹੋਣਾ ਚਾਹੀਦਾ। ਹਾਂ, ਉਹਨੂੰ ਨਹੀਂ ਹੈਗਾ ਜੀ, ਉਹਦੇ ਵਿੱਚ ਵੀ ਅੱਛਾ। ਭਈ ਉਹ ਉਮੀਦਵਾਰੀ ਦੇ ਤੌਰ ਤੇ ਹੀ ਹੈ ਨਾ, ਉਹ ਤਾਂ ਜੀ MP ਜਿੱਤਦਾ ਬੰਦਾ ਤਾਂ ਹੀ ਆ। ਹਾਂ, ਇਸ ਲਈ ਮਤਲਬ ਕਿ ਇਹ ਗੱਲ ਥੋੜੀ ਦਰੁਸਤ ਹੈ ਕਿ ਜਿਵੇਂ ਰਾਜ ਸਭਾ ਦੀ ਚੋਣ ਹੁੰਦੀ ਹੈ ਨਾ, ਹਾਂ, ਤਾਂ ਉੱਥੇ ਵੀ ਕੀ ਨੋਟਾ ਦੀ ਚੁਆਇਸ ਆਊਗੀ, ਕਦੇ ਕਿਸੇ ਨਹੀਂ ਆਊਗੀ। ਪਰ ਅਜੇ ਤੱਕ ਨੋਟਾ ਨੂੰ ਅਧਿਕਾਰ ਨਹੀਂ, ਸਵਾਲ ਅਧਿਕਾਰ ਦਾ ਜੀ ਕਿ ਜੇ ਜਿੱਤਦਾ ਉਹ ਤੋਂ ਬਾਅਦ ਹਾਂ ਇਹ ਅਧਿਕਾਰ ਦਾ ਮਸਲਾ ਹੈਗਾ ਕਿ ਉਹਦੀ ਥਾਂ ਤੇ ਸਾਰੇ ਉਮੀਦਵਾਰਾਂ ਨੂੰ ਖਾਰਜ ਕਰਨ ਵਾਲਾ ਫੈਸਲਾ ਹੋਣਾ ਚਾਹੀਦਾ। ਜੀ ਬਹੁਤ ਧੰਨਵਾਦ ਦੀਪਕ ਜੀ। ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ, ਸੰਦੀਪ ਸ਼ਰਮਾ ਜੀ ਸਾਡੇ ਨਾਲ ਕਰਦੇ ਨੇ ਖਬਰਾਂ। ਇਸੇ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।